ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਜੀਐਨ ਲਿਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੇ ਬਲਦੇਵ ਸਿੰਘ ਕੰਗ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 23 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਸਰਕਾਰੀ ਜਾਇਦਾਦਾਂ ਤੋਂ। ਲੰਘੇ ਦਿਨਾਂ ਦੇ ਵਿੱਚ ਵੀ ਇੱਕ ਵਾਰੀ ਚਰਚਾ ਛਿੜੀ ਸੀ ਕਿ ਪੰਜਾਬ ਸਰਕਾਰ ਦੀ ਸਰਕਾਰੀ ਜਾਇਦਾਦਾਂ ਉੱਤੇ ਮੈਲੀ ਅੱਖ ਹੈ ਜਾਂ ਕਹਿ ਲਓ ਕਾਲੀ ਅੱਖ ਹੈ। ਇੱਕ ਵਾਰੀ ਫਿਰ ਤੋਂ ਇਹਨਾਂ ਨੇ ਨਿਗਾਹ ਟਿਕਾ ਰੱਖੀ ਹੈ ਜੀ ਉੱਥੇ ਹੀ। ਹੁਣ ਹੀਲਾ ਵੀ ਕੀ ਆ ਜੀ, ਕੋਈ ਹੀਲਾ ਬਚਦਾ ਨਹੀਂ ਹੈ, ਕੁਝ ਤਾਂ ਕਰਨਾ ਹੀ ਪਊਗਾ ਜੀ। ਤੁਸੀਂ ਸਟੇਟ ਚਲਾ ਰਹੇ ਹੋ ਕਿ ਸਟੇਜ ਤਾਂ ਚਲਾ ਨਹੀਂ ਰਹੇ। ਇਹੀ ਤਾਂ ਫਰਕ ਸੀਗਾ। ਮਾਨ ਸਾਹਿਬ ਨੂੰ ਲੋਕ ਸਮਝਾ ਰਹੇ ਸੀਗੇ ਕਿ ਸਟੇਟ ਤੇ ਸਟੇਜ ਦੇ ਵਿੱਚ ਜਨਾਬੇ ਆਲੀ ਬਹੁਤ ਫਰਕ ਹੁੰਦਾ, ਤਾਂ ਸਟੇਟ ਚਲਾਉਣੀ ਬਹੁਤ ਔਖੀ ਹੈ। ਤਾਂ ਇਸ ਵੇਲੇ ਤੁਸੀਂ ਅੱਜ ਇੱਕ ਅੰਕੜਾ ਪੜੋ, ਮੈਂ ਫੇਰ ਗੱਲ ਨੂੰ ਅੱਗੇ ਤੋਰਦਾ। ਅੱਜ ਪੰਜਾਬੀ ਟ੍ਰਿਬਿਊਨ ਵਾਲਿਆਂ ਨੇ ਇੱਕ ਖਬਰ ਛਾਪੀ ਸੀ। ਉਹਨੂੰ ਗੌਰ ਦੇ ਨਾਲ ਜੇ ਆਪਾਂ ਦੇਖੀਏ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਖਾਲੀ ਸਰਕਾਰੀ ਜ਼ਮੀਨਾਂ ਦੀ ਸ਼ਨਾਖਤ ਕਰ ਰਹੀ ਹੈ ਪੰਜਾਬ ਸਰਕਾਰ। ਤੇ ਮਤਲਬ ਕਿ ਹੋ ਸਕਦਾ ਹੈ ਕਿ ਜਿਹੜੀ ਜ਼ਮੀਨ ਮੁੜ ਕੇ ਵਿਕਾਸ ਅਥਾਰਟੀਆਂ ਕੋਲ ਜਾ ਕੇ ਸ਼ਹਿਰੀ ਬਣਨ ਦੇ ਕਾਬਿਲ ਹੋਵੇ, ਮਤਲਬ ਕਿ ਲਾਗੇ ਬੰਨੇ ਜਿਹੜੀਆਂ ਪ੍ਰਾਪਰਟੀਆਂ ਪਈਆਂ ਨੇ ਉਹਨਾਂ ਨੂੰ ਵਿਕਾਸ ਅਥਾਰਟੀਆਂ ਦੇ ਕੋਲ ਲਿਜਾ ਕੇ ਤੇ ਮੁੜ ਕੇ ਉਹਨਾਂ ਦਾ ਪੂਲ ਬਣਾ ਕੇ ਚੰਦ ਪੈਸੇ ਵੱਟ ਲੈ ਜਾਣ। ਸਰ, ਇਹ ਐਮਰਜੈਂਸੀ ਹੀ ਹੈ। ਠੀਕ ਹੈ ਜੀ। ਜਿਸ ਦਾ ਮੈਂ ਜ਼ਿਕਰ ਕਰ ਰਿਹਾ ਸੀਗਾ ਲੰਮੇ ਸਮੇਂ ਤੋਂ ਕਿ ਪੰਜਾਬ ਦੇ ਹਾਲਾਤ ਇਦਾਂ ਦੇ ਬਣ ਜਾਣਗੇ ਕਿ ਪੈਸਾ ਧੇਲਾ ਜਿਹੜਾ ਹੈ ਉਹ ਤੁਹਾਡਾ ਇੰਨਾ ਘਟ ਜਾਏਗਾ, ਤੁਸੀਂ ਆਪਣੀ ਜੀ ਤੋਂ ਜੈਦ ਕਰੋ। ਦੇਖੋ, ਹਰ ਇੱਕ ਬੰਦੇ ਦਾ ਆਪਣਾ ਆਪਣਾ ਪੁਆਇੰਟ ਆਫ ਵਿਊ ਹੁੰਦਾ, POV, ਪਰ ਮੇਰਾ ਮੰਨਣਾ ਹੈ ਕਿ ਇਸ ਆਰਥਿਕ ਮਸਲੇ ਤੇ ਸਾਰੀਆਂ ਧਿਰਾਂ ਜਿਹੜੀਆਂ ਉਹ ਆਪੋ ਆਪਣੇ ਰਾਗ ਲਾਪਦੀਆਂ। ਕੋਈ ਕਿਸੇ ਨੂੰ ਸਪੋਰਟ ਕਰਦਾ ਹੈ, ਕੋਈ ਕਿਸੇ ਨੂੰ ਸਪੋਰਟ ਕਰਦਾ ਹੈ, ਪਰ ਆਰਥਿਕ ਮੁੱਦਾ ਏਦਾਂ ਦਾ ਹੁੰਦਾ ਹੈ ਕਿ ਇੱਥੇ ਤੁਹਾਨੂੰ ਨਿਰਪੱਖ ਹੋ ਕੇ ਸੋਚਣਾ ਪੈਂਦਾ। ਕੋਈ ਕਹਿੰਦਾ ਜੀ ਕਿ ਨਹੀਂ ਕਾਰਖਾਨੇ ਨਹੀਂ ਲੱਗਣੇ ਚਾਹੀਦੇ, ਕੋਈ ਕਹਿੰਦਾ ਜੀ ਖੇਤੀ ਆਧਾਰਿਤ ਇਨਵੈਸਟਮੈਂਟ ਹੋਣੀ ਚਾਹੀਦੀ ਹੈ, ਵਗੈਰਾ ਵਗੈਰਾ, ਪਰ ਹੋ ਕੁਛ ਵੀ ਨਹੀਂ। ਉਹਦਾ ਸਿੱਟਾ ਕੀ ਆ ਜੀ? ਹੁਣ ਤੁਸੀਂ ਦੇਖੋ ਕਿ ਅਪ੍ਰੈਲ ਤੋਂ ਜੁਲਾਈ, ਯਾਨੀ ਪਹਿਲੀ ਜਿਹੜੀ ਤਿਮਾਹੀ ਹੋ ਗਈ ਅਪ੍ਰੈਲ ਮਈ ਚ, ਇਹਦੇ ਚ ਜਿਹੜਾ ਮਾਲੀਆ ਕਮਾਇਆ ਹੈ ਪੰਜਾਬ ਗਵਰਨਮੈਂਟ ਨੇ ਉਹ ਹੈ 30,662 ਕਰੋੜ। ਪਰ ਜਿਹੜਾ ਖਰਚਾ ਹੈ ਉਹ ਹੈ 41,352 ਕਰੋੜ। ਮਤਲਬ ਕਿ ਜੇ ਤੁਸੀਂ ਦੇਖੋ ਕਿ ਪਹਿਲੀ ਤਿਮਾਹੀ ਤੋਂ ਐਕਸਟਰਾ ਅੱਗੇ ਆ ਗਿਆ ਜੁਲਾਈ, 4 ਮਹੀਨੇ ਜੀ, ਯਾਨੀ 4 ਮਹੀਨਿਆਂ ਦੇ ਵਿੱਚ ਹੀ ਤੁਹਾਡਾ ਮਾਲੀਆ ਘਾਟਾ ਕਿੰਨਾ ਹੋ ਗਿਆ? 10,690 ਕਰੋੜ। ਹੁਣ ਰਾਜ ਨੇ ਇਸ ਸਮੇਂ ਦੇ ਦੌਰਾਨ ਖਰਚਿਆਂ ਨੂੰ ਪੂਰਾ ਕਰਨ ਲਈ 12,191 ਕਰੋੜ ਦਾ ਖਰਚਾ ਚੁੱਕਿਆ। ਤੁਸੀਂ ਮੈਨੂੰ ਦੱਸੋ ਕਿ ਕਿੱਦਾਂ ਦੀ ਹਾਲਤ ਹੋਰ ਬੁਰੀ ਹੋਏਗੀ? ਜੇ ਇਸ ਨੂੰ ਆਪਾਂ ਬੁਰੀ ਨਾ ਕਵਾਂਗੇ ਤਾਂ ਬੁਰੀ ਹਾਲਤ ਕਿਸ ਤਰ੍ਹਾਂ ਦੀ? ਤਾਂ ਹੁਣ ਇਹਨਾਂ ਦੇ ਕੋਲ ਬਦਲ ਬਹੁਤ ਘੱਟ ਨੇ, ਬੜੇ ਸੀਮਤ ਨਿਗਾਹ। ਇਲੈਕਸ਼ਨ ਬੜਾ ਜਿਹੜਾ ਸਟਾਰਟ ਹੋ ਜਾਏਗਾ, ਆ 2-4 ਮਹੀਨੇ ਆ। ਜਿਵੇਂ 26 ਚੜੇਗਾ ਇਹਨਾਂ ਦਾ ਸਟਰਗਲ ਹੋਰ ਵੱਧ ਜਾਏ। ਮੇਰਾ ਮੰਨਣਾ ਹੈ ਕਿ ਇਹਨਾਂ ਦੀ ਅੰਦਰੂਨੀ
ਖਿੱਚ ਤੂੰ, ਅਫਸਰਾਂ ਦੀ ਬੇਰੁਖੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਨੂੰ ਫੇਸ ਕਰਨੀਆਂ ਪੈਣਗੀਆਂ। ਤਾਂ ਬਹਰਹਾਲ ਜੇ ਪੈਸਾ ਹੋਏਗਾ ਤਾਂ ਫਿਰ ਪੂੰਜੀਗਤ ਖਰਚੇ ਜਿਹੜੇ ਆ ਉਹ ਕੱਢ ਲੈ ਜਾਣਗੇ। ਜਿੱਦਾਂ ਕਿਸੇ ਸ਼ਹਿਰ ਨੂੰ ਕੋਈ 20 ਕਰੋੜ ਦੇਣਾ, 50 ਕਰੋੜ ਦੇਣਾ, ਜੇ ਉਹ ਲੱਗਦਾ ਦਿਸੂਗਾ ਲੋਕਾਂ ਨੂੰ, ਤਦੇ ਹੀ ਤੇ ਜਾ ਕੇ ਲੋਕਾਂ ਦੇ ਵਿੱਚ ਬੈਠ ਕੇ ਵੋਟਾਂ ਮੰਗ ਸਕਦੇ ਆ। ਸੋ ਲਿਹਾਜ਼ਾ ਇਸੇ ਕਰਕੇ ਹੁਣ ਖਬਰ ਇਹ ਆ ਕਿ ਸਾਰੇ ਮਹਿਕਮਿਆਂ ਦੇ ਪ੍ਰਮੁੱਖ ਸਕੱਤਰਾਂ ਤੇ ਪ੍ਰਬੰਧਕੀ ਸਕੱਤਰਾਂ ਨੂੰ ਚੰਡੀਗੜ੍ਹ ਬੁਲਾ ਕੇ ਬੈਠਕ ਕੀਤੀ ਆ। ਜਿੰਨੀ ਕੁ ਮੇਰੀ ਜਾਣਕਾਰੀ ਆ ਕਿ ਜਿਹੜੇ ਚੀਫ ਸੈਕਟਰੀ ਆ ਉਹਨਾਂ ਨੇ ਇੱਕ ਤੇ ਸਾਰਿਆਂ ਨੂੰ ਕਿਹਾ ਕਿ ਮਾਲੀਆ ਜਿਹੜਾ ਵੀ ਤੁਹਾਡੇ ਵੱਲ ਬਕਾਇਆ ਖਲੋਤਾ ਤੁਰੰਤ ਦਿਓ, ਨਹੀਂ ਤੇ ਸਰਕਾਰ ਦੇ ਚੱਕੇ ਜਾਮ ਹੋ ਗਏ ਜੀ। ਸੋ ਇਸ ਕਰਕੇ ਉਹ 1000 ਕੇ 1100 ਕਰੋੜ ਰੁਪਈਆ ਬਣਦਾ ਹੈ, ਤਾਂ ਉਹਦੇ ਵਿੱਚ ਇਹ ਆ ਕਿ ਥੋੜਾ ਬਹੁਤਾ ਇਹਨਾਂ ਨੂੰ ਹੱਥ ਖੁੱਲਾ ਹੁੰਦਾ ਦਿਸ ਜਾਊਗਾ। ਪਰ ਜੇ ਆਪਾਂ ਦੇਖੀਏ ਤਾਂ ਬਾਕੀ ਬਾਜੇ ਜਿਹੜੇ ਆ ਉਹ ਬਚੇ ਪਏ, ਤੇ ਇਸ ਕਰਕੇ ਹੁਣ ਲਗਭਗ ਅਕਾਲੀ ਮਾਡਲ ਤੇ ਆ ਗਏ, ਜਿਸਨੂੰ ਇਹ ਭੰਡਦੇ ਹੁੰਦੇ ਸੀਗੇ ਕਿ ਹੁਣ ਇਸ ਦਾ ਪੂਲਿੰਗ ਕਰਕੇ ਜ਼ਮੀਨ ਉਹਨੂੰ ਥੋੜਾ ਵੇਚੀਏ, ਵੱਟੀਏ ਤੇ ਫਿਰ ਆਪਣਾ ਕੰਮ ਚਲਾਈਏ। ਯਾਨੀ ਕੁੱਲ ਮਿਲਾ ਕੇ ਜਿਹੜੀ ਲੈਂਡ ਪੂਲਿੰਗ ਪਾਲਿਸੀ ਸੀਗੀ ਬੇਸਿਕਲੀ ਉਹ ਪੈਸਾ ਕਮਾਉਣ ਦਾ ਹੀ ਸਾਧਨ ਸੀ। ਇਹ ਗੱਲ ਜਿਹੜੀ ਉਹ ਇਸ ਗੱਲ ਤੋਂ ਖੁੱਲ ਗਈ। ਜਦੋਂ ਸੋਸ਼ਲ ਮੀਡੀਆ ਉੱਤੇ ਬੱਲੇ ਕਰਕੇ ਸਰਕਾਰ ਚਲਾਉਣੀ ਹੋਏ ਮਿੰਟੂ ਜੀ, ਫਿਰ ਜਦੋਂ ਜ਼ਮੀਨੀ ਹਕੀਕਤ ਨਾਲ ਵਾਹ ਪੈਂਦਾ ਫਿਰ ਪਤਾ ਲੱਗਦਾ। ਇਹ ਚੀਮਾ ਸਾਹਿਬ ਜਵਾਕ ਕੋਈ ਕਿਸੇ ਪੁਲਿਸ ਚੱਕ ਕੇ ਲੈ ਜੇ ਤੇ ਮੜਵਾ ਲਿਆਵੇ, ਪੁਲਿਸ ਕੋਈ ਚੱਕ ਕੇ ਲੈ ਜੇ, ਕੋਈ ਕਿਸੇ ਵੀ ਤਰ੍ਹਾਂ ਦਾ ਅਗਵਾਹ ਕਰਕੇ ਉਹਨੂੰ ਕੁੱਛੜ ਚੱਕੀ ਫਿਰਨਗੇ ਵੀ ਭਲੇ ਮਾਨਸੋ ਜਵਾਕ ਤਾਂ ਪੁਲਿਸ ਵਾਲਾ ਵੀ ਘਰੇ ਫੜਾ ਜੂਗਾ ਜਦੋਂ ਬਰਾਮਦੀ ਕਰ ਲਿਆ ਉਹਨਾਂ ਨੇ। ਤੇ ਤੁਸੀਂ ਉਹ ਫੋਟੋ ਸੈਸ਼ਨ ਦੇ ਵਿੱਚ ਪੈ ਕੇ ਤੇ ਉਹ ਉੱਥੇ ਜਦੋਂ ਦਿੱਲੀ ਜਾਂਦੇ ਕੋਈ ਫੰਡ ਲੈਣ, ਉੱਥੇ ਬਾਰਗੇਨਿੰਗ ਕਰਕੇ ਮੁੜੇ ਆਉਂਦੇ, ਉੱਥੇ ਫਿਰ ਇਹਨਾਂ ਤੋਂ ਚੱਜ ਨਾਲ ਗੱਲ ਵੀ ਨਹੀਂ ਹੁੰਦੀ। ਆਪਾਂ ਲੰਘੇ ਦਿਨ ਇੱਕ ਪ੍ਰੋਗਰਾਮ ਦੇ ਵਿੱਚ ਗੱਲ ਵੀ ਕੀਤੀ ਸੀਗੀ ਵੀ ਗਏ ਤਾਂ ਇੱਥੋਂ ਪੂਰੀਆਂ ਬੜਕਾਂ ਮਾਰ ਕੇ ਸੀ ਤੇ ਜਾ ਕੇ ਉਹਨਾਂ ਦੀਆਂ ਸ਼ਰਤਾਂ ਮੰਨ ਕੇ ਚੀਮਾ ਸਾਹਿਬ ਵਾਪਸ ਆ ਗਏ। ਇਹ ਚੀਮਾ ਸਾਹਿਬ ਕੋਈ ਵਿੱਤ ਕੋਈ ਮਾਹਰ ਥੋੜੀ ਨੇ। ਹਾਂਜੀ, ਇਹਨਾਂ ਦਾ ਤੇ ਪੇਸ਼ਾ ਹੀ ਵਕਾਲਤ ਹੈ। ਸਹੀ ਗੱਲ, ਬਿਲਕੁਲ। ਇਹ ਕੋਈ ਕਿੱਥੇ ਅਰਥਚਾਰੀ ਦਾ ਕੋਈ ਸਟੂਡੈਂਟ ਥੋੜੀ ਰਹੇ ਨੇ। ਮੈਨੂੰ ਇੱਕ ਸੱਜਣ ਨੇ ਦੱਸਿਆ ਉਹ ਕਿਸੇ ਪਾਰਟੀ ਵੱਲੋਂ ਕੋਈ ਪਾਲਿਸੀ ਮੇਕਿੰਗ ਦੇ ਵਿੱਚ ਇੱਕ ਮੀਟਿੰਗ 'ਚ ਬੈਠਾ ਸੀਗਾ। ਤੁਹਾਡੇ ਵਾਂਗੂ ਹੋਣਹਾਰ ਨੌਜਵਾਨ ਮੇਰਾ ਦੋਸਤ ਹੈ ਤੇ ਬੜਾ ਕਾਬਲ ਇਨਸਾਨ ਹੈ। ਕਿਸੇ ਦਿਨ ਤੁਹਾਨੂੰ ਮੈਂ ਉਹਦੇ ਰੂਬਰੂ ਵੀ ਕਰਾਉਂਗਾ ਜਦੋਂ ਉਹਦਾ ਟਾਈਮ ਆ ਗਿਆ। ਆਉਣ ਵਾਲਾ ਟਾਈਮ ਤੇਰੇ ਬਾਈ ਦਾ, ਉਸ ਬੰਦੇ ਦਾ ਟਾਈਮ ਆਉਣ ਵਾਲਾ, ਉਹ ਤੁਹਾਨੂੰ ਬਹੁਤ ਵੱਡਾ ਲੀਡਰ ਕਿਸੇ ਟਾਈਮ ਦਿਖਾਈ ਦੇਵੇਗਾ। ਤਾਂ ਉਸਨੇ ਕਿਹਾ ਕਿ ਜਦ ਮੈਂ ਮਤਲਬ ਕਿ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਚੀਮਾ ਸਾਹਿਬ ਨੂੰ, 2-3 ਸਵਾਲ ਕੋਈ ਬਣ ਰਹੀ ਸੀ, ਕੋਈ ਪਾਲਿਸੀ ਕਹਿ ਲਓ ਜਾਂ ਆਉਣ ਵਾਲੇ ਸਮੇਂ ਲਈ, ਮੈਂ ਰਿਵੀਲ ਨਹੀਂ ਕਰੂੰਗਾ। ਤਾਂ ਉਹ ਕਹਿੰਦੇ ਕਿ ਚੀਮਾ ਸਾਹਿਬ ਆਸੇ ਪਾਸੇ ਝਾਕਣ ਲੱਗ ਗਏ। ਤਾਂ ਠੀਕ ਉਸ ਵੇਲੇ ਜਿਹੜੇ ਇਹਨਾਂ ਦੇ ਫਾਈਨੈਂਸ ਦੇ ਬੜੇ ਵੱਡੇ ਆਫੀਸਰ ਸੀ ਉਹ ਕਿਸੇ ਕੰਮ ਲਈ ਬਾਹਰ ਗਏ ਹੋਏ ਸੀ ਤਾਂ ਫਿਰ ਤਤਕਾਲ ਉਹਨਾਂ ਨੂੰ ਬੁਲਾਇਆ ਗਿਆ ਉਸ ਗੱਲ ਤੇ ਸਫਾਈ ਦੇਣ ਲਈ। ਯਾਨੀ ਉਹ ਬੇਸਿਕ ਚੀਜ਼ ਸੀ। ਉਹ ਕਹਿੰਦੇ ਕਿ ਉਸੇ ਚੀਜ਼ ਨਾਲ ਜੁੜੀ ਬੇਸਿਕ ਚੀਜ਼ ਸੀ ਜਿਹੜੀ ਮੈਂ ਪੁੱਛੀ ਤੇ ਚੀਮਾ ਸਾਹਿਬ ਉਸ ਗੱਲ ਤੇ ਲਾਜਵਾਬ ਹੋ ਗਏ, ਜਵਾਬ ਨਹੀਂ ਦੇ ਪਾਏ। ਤਾਂ ਮਤਲਬ ਇਹ ਹੈ ਕਿ ਜਿਸਕਾ ਕੰਮ ਉਸਕੋ ਸਾਜੇ ਵਾਲੀ ਕਹਾਣੀ ਨਾ ਜਿਹੜੀ ਕਿਤੇ ਨਾ ਕਿਤੇ ਉਹ ਸਹੀ ਹੁੰਦੀ ਆ, ਸਟੀਕ ਹੁੰਦੀ ਆ ਕਿ ਸਾਨੂੰ ਇੱਕ ਬੜੇ ਵਧੀਆ ਅਰਥ ਸ਼ਾਸਤਰੀ ਦੀ ਜ਼ਰੂਰਤ ਸੀ, ਜਿਵੇਂ ਦੇਸ਼ ਨੂੰ ਮਨਮੋਹਨ ਸਿੰਘ ਵਰਗੇ ਦੀ ਜ਼ਰੂਰਤ ਸੀਗੀ। ਤਾਂ ਮਨਮੋਹਨ ਸਿੰਘ ਹੋਰਾਂ ਨੇ ਐਨ ਮੌਕੇ ਤੇ ਇੱਕ ਡੁੱਬਦੀ ਬੇੜੀ ਨੂੰ ਪਾਰ ਲਾਤਾ ਸੀਗਾ। ਸਾਨੂੰ ਐਸੇ ਇੱਕ ਅਰਥ ਸ਼ਾਸਤਰੀ ਦੀ ਲੋੜ ਹੈ। ਜੀ ਬਿਲਕੁਲ। ਤੇ ਹੜ੍ਹਾਂ ਦੇ ਵਿੱਚ ਕਹਿੰਦੇ ਫੇਰ ਐਲਾਨ ਕਰਤਾ ਤੇ ਪਰ ਮੁਆਵਜ਼ਾ ਮਿਲੂਗਾ, ਇਹ ਵੱਡਾ ਸਵਾਲ ਹੈ। ਪਿਛਲੀ ਵਾਰੀ ਤਾਂ ਮੁਰਗੀ ਮਰੀ ਦਾ ਵੀ ਮੁਆਵਜ਼ਾ ਦੇ ਰਹੇ ਸੀ, ਪਤਾ ਲੱਗਿਆ ਕਿ ਐਗਤੀ ਦਾ ਸਰਕਾਰ ਲਾਪਤਾ ਹੀ ਹੋ ਗਈ, ਮੁਆਵਜ਼ੇ ਦਾ ਕੀ ਦੇਣੇ ਸੀ। ਦੇਖੋ ਮਾਨ ਸਾਹਿਬ ਕੱਲ ਆਏ ਨੇ, ਕੱਲ ਨਿਕਲੇ ਨੇ ਕਹਿ ਲਓ ਕਈ ਦਿਨਾਂ ਬਾਅਦ। ਠੀਕ ਹੈ। ਤਾਂ ਇਹਨਾਂ ਨੇ ਵਿਜ਼ਿਟ ਕੀਤਾ ਹੈ ਇਧਰੋਂ ਹਰੀਕੇ ਵਾਲੀ ਸਾਈਡ ਤੋਂ ਤੇ ਫਿਰ ਫਿਰੋਜ਼ਪੁਰ ਵਾਲੀ ਸਾਈਡ ਤੱਕ ਗਏ ਨੇ ਮੇਰੇ ਖਿਆਲ ਦੇ ਨਾਲ, ਜਿੰਨੀ ਕੁ ਮੇਰੀ ਜਾਣਕਾਰੀ ਆ। ਕਿਉਂਕਿ ਕੱਲ ਇਹਨਾਂ ਨੇ ਹਵਾਈ ਸਰਵੇਖਣ ਵੀ ਕੀਤਾ ਸੀਗਾ ਜੀ, ਹਵਾਈ ਸਰਵੇਖਣ ਵੀ ਕੀਤਾ ਸੀਗਾ। ਫਿਰੋਜ਼ਪੁਰ ਜ਼ਿਲ੍ਹਾ ਯਾਨੀ ਇਧਰਲੀ ਸਾਈਡ ਆ ਗਏ ਤੇ ਕਪੂਰਥਲਾ ਹਵਾਈ ਸਰਵੇਖਣ ਕੀਤਾ। ਇੱਕ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਚ ਦਰਿਆ ਬਿਆਸ ਜਿੱਥੇ ਚੜਿਆ ਉੱਥੇ ਇੱਕ ਪੁਲ ਤੇ ਵੀ ਇਹਨਾਂ ਦੀ ਫੋਟੋ ਨਜ਼ਰ ਆ ਰਹੀ ਹੈ। ਦਾ ਮਤਲਬ ਇਹ ਕਿ ਕਿਤੇ ਗਏ ਆ ਫੋਟੋ ਪਾ ਕੇ ਤੇ ਫਿਰ ਕੰਮ ਤੁਹਾਨੂੰ ਪਤਾ ਚਲਾ ਕੇ ਆ ਗਏ। ਹੁਣ ਇਹਨਾਂ ਨੇ ਕੱਲ ਫੇਰ ਕਿਹਾ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਇੱਕ ਪੈਸੇ ਦਾ ਮੁਆਵਜ਼ਾ ਦੇਵਾਂਗੇ। ਇਹ ਬਿਲਕੁਲ ਤੁਹਾਡੀ ਗੱਲ ਮੁਰਗੀ ਵਾਲੀ ਆ, ਮਜ਼ਾਕ ਬਣ ਗਿਆ, ਮੁਆਵਜ਼ੇ ਦਾ ਵੀ ਮਜ਼ਾਕ ਬਣ ਗਿਆ। ਪਰ ਦਰਅਸਲ ਸਮੱਸਿਆ ਕੀ ਆ ਕਿ ਗੱਲਾਂ ਹੁਣ ਇਹਨਾਂ ਨੇ ਐਤਕੀ ਉਹ ਗੱਲਾਂ ਨਹੀਂ ਕਹੀਆਂ ਕਿਉਂਕਿ ਇਹਨਾਂ ਨੂੰ ਪਤਾ ਹੈ
ਇਹ ਬਖੂਬੀ ਜਾਣਦੇ ਆ ਕਿ ਕਿੰਨਾ ਗੱਲਾਂ ਤੇ ਇਹ ਝੂਠ ਬੋਲ ਦਿੰਦੇ ਆ, ਕਿੰਨਾ ਗੱਲਾਂ ਤੇ ਇਹ ਲਫ਼ਬਾਜ਼ੀ ਕਰ ਦਿੰਦੇ ਆ, ਉਸ ਤੋਂ ਬਾਅਦ ਇਹ ਫਸੇ ਹੁੰਦੇ ਪਰ ਕਦੇ ਉਹ ਗੱਲ ਦੁਹਰਾਉਂਦੇ ਨਹੀਂ। ਹੁਣ ਦੇਖੋ, ਕਿਸਾਨਾਂ ਨੂੰ ਜਿਹੜਾ ਮੁਆਵਜ਼ਾ ਚਾਹੀਦਾ ਹੁੰਦਾ, ਮੰਨ ਲਓ ਹੁਣ ਕਿਸੇ ਦਾ ਝੋਨਾ ਨਹੀਂ ਲੱਗੇਗਾ ਗਾ, ਜੀ ਤਾਂ ਉਹਦਾ ਸਮਾਂ ਜਿਹੜਾ ਮਾਰਿਆ ਗਿਆ, ਕਿਉਂਕਿ ਹੁਣ ਆਲਮੋਸਟ ਸਤੰਬਰ ਤੇ ਚੜ੍ਹਨ ਵਾਲਾ, ਜੇ ਝੋਨਾ ਨਹੀਂ ਲਾ ਪਾਉਂਦਾ ਤਾਂ ਉਹਦਾ ਨੁਕਸਾਨ ਤੇ ਫਿਰ ਲਗਭਗ 60-70 ਹਜ਼ਾਰ ਦਾ ਹੈ, ਤਾਂ ਉਹਦੀ ਭਰਪਾਈ ਤੇ ਕੀਤੀ ਹੋਈ ਨਹੀਂ ਜਾ ਸਕਦੀ। ਜੇ ਉਹਦਾ ਮਾਲ ਡੰਗਰ ਪ੍ਰਭਾਵਿਤ ਹੋ ਗਿਆ ਤੇ ਉਹ ਤੁਸੀਂ ਵੱਖਰੇ ਤੌਰ ਤੇ ਲੈ ਲਓ, ਪਰ ਜਿਹੜਾ ਮੁਆਵਜ਼ਾ ਹੈ, ਮੈਂ ਉਦੋਂ ਵੀ ਕਹਿ ਦਿੱਤਾ ਸੀਗਾ ਜਦੋਂ ਮੁਰਗੀ ਵਾਲਾ ਮਸਲਾ ਉੱਠਿਆ ਸੀਗਾ, ਮੈਂ ਉਦੋਂ ਵੀ ਪੰਜਾਬੀਆਂ ਨੂੰ ਕਿਹਾ ਸੀਗਾ ਕਿ ਨੋਰਮਸ ਹੀ ਨਹੀਂ ਹੈਗੇ, ਮਤਲਬ ਕਿ ਮੁਆਵਜ਼ੇ ਦੇ ਇਸ ਤਰ੍ਹਾਂ ਦੇ ਨਿਯਮ ਹੀ ਨਹੀਂ ਹੈਗੇ। ਨਿਯਮ ਮੇਰੇ ਖਿਆਲ ਦੇ ਨਾਲ ਵਧੇਰੇ ਤੋਂ ਵਧੇਰੇ ਜੇ ਤੁਸੀਂ ਕਿਸੇ ਨੂੰ ਦੇਵੋਗੇ ਤਾਂ ਉਹ 10 ਤੋਂ 15 ਹਜ਼ਾਰ ਰੁਪਏ ਤੋਂ ਵੱਧ ਅਮਾਉਂਟ ਨਹੀਂ ਬਣ ਸਕਦੀ। ਸੋ ਕੱਲ ਇਹ ਫੇਰ ਕਹਿ ਗਏ ਜੀ ਇੱਕ ਪੈਸੇ ਦਾ ਮੁਆਵਜ਼ਾ ਦੇਵਾਂਗੇ, ਤਾਂ ਗੱਲ ਖਰੀ ਕਰਨੀ ਚਾਹੀਦੀ ਆ ਕਿ ਦੇਖੋ, ਜੇ ਆਪਾਂ ਕੇਂਦਰ ਦਾ ਦੇਖੀਏ, ਕੁਦਰਤੀ ਆਫਤ ਦੇ ਦੌਰਾਨ ਖਰਾਬ ਹੋਈ ਫਸਲ ਤੇ ਮਿਲਣ ਵਾਲੇ ਮੁਆਵਜ਼ੇ ਦੀ ਗੱਲ ਕਰ ਰਹੇ ਹਾਂ, ਤਾਂ ਇਹ ਮਤਲਬ ਕਿ 3 ਭਾਗਾਂ 'ਚ ਇਸਨੂੰ ਵੰਡ ਦਿੱਤਾ ਜਾਂਦਾ ਹੈ। ਖਰਾਬ ਹੋਈ ਜਿਹੜੀ ਫਸਲ ਹੁੰਦੀ ਆ, ਉਸ ਦੀ ਦਰ ਦੇ ਨਾਲ ਹੀ ਮੁਆਵਜ਼ਾ ਦਿੱਤਾ ਜਾਂਦਾ। ਜੇਕਰ 25% ਤੱਕ ਫਸਲ ਖਰਾਬ ਹੁੰਦੀ ਹੈ ਤਾਂ ਉਸ ਹਿਸਾਬ ਨਾਲ ਪੈਸੇ ਮਿਲਣਗੇ, ਜੇ 75 ਤੋਂ 100% ਤਾਂ ਉਸ ਹਿਸਾਬ ਨਾਲ। ਤਾਂ ਇਸ ਫਸਲ ਖਰਾਬੀ ਦਾ ਜਿਹੜਾ ਵੱਧ ਤੋਂ ਵੱਧ ਅਮਾਉਂਟ ਹੈ, ਜਿੰਨੀ ਕੁ ਮੈਨੂੰ ਜਾਣਕਾਰੀ, ਉਹ 15,000 ਹੈ। ਤਾਂ 15,000 ਵਾਣ ਬਣਾਉਣ, ਝੋਨਾ ਲਾਉਣ, ਇਹ ਲੇਬਰਿੰਗ ਵਗੈਰਾ ਤੇ ਹੀ ਖਰਚ ਆ ਜਾਂਦਾ ਹੈ। ਸੋ ਇਸ ਵਾਰੀ ਵੀ ਮਾਨ ਸਾਹਿਬ ਸਪਸ਼ਟ ਨਹੀਂ ਦੱਸ ਕੇ ਗਏ ਪੰਜਾਬੀਆਂ ਨੂੰ ਕਿ ਬਾਈ ਥੋੜਾ ਬਹੁਤਾ ਰਗੜਾ ਤੁਹਾਨੂੰ ਚੱਲਣਾ ਹੀ ਪਊਗਾ। ਖਾਸ ਤੌਰ ਤੇ ਦੇਖੋ, ਮੈਂ ਬਾਰ-ਬਾਰ ਬੇਨਤੀ ਕਰ ਰਿਹਾ, ਬਾਰ-ਬਾਰ ਲੋਕਾਂ ਨੂੰ ਸਮਝਾ ਰਿਹਾ, ਸਾਰਿਆਂ ਨੂੰ, ਪੱਤਰਕਾਰ ਵਰਗ ਵੀ ਪਤਾ ਨਹੀਂ ਕਿਉਂ ਨਹੀਂ ਬੋਲ ਰਿਹਾ, ਕਿ ਅਸਲ 'ਚ ਹੁਣ ਸਮਾਂ ਆ ਗਿਆ ਕਿ ਸਟੇਟ ਦੇ ਹੱਥ ਤੇ ਖੜੇ ਆ। ਹੁਣ ਕੇਂਦਰ ਸਰਕਾਰ ਤੋਂ ਕੁਛ ਨਾ ਕੁਛ ਮੰਗਿਆ ਜਾਵੇ ਕਿ ਇਹ ਦੋਹਰੀ ਵਿਪਤਾ ਹੁੰਦੀ ਹੈ, ਦੋਹਰੀ ਵੀ ਨਹੀਂ ਤੀਹਰੀ ਆ, ਕਿਉਂਕਿ ਇਹ ਜ਼ਿਆਦਾ ਮੰਡ ਏਰੀਆ ਜਾਂ ਕਹਿ ਲਓ ਕਿ ਦਰਿਆਈ ਏਰੀਆ ਜਾ ਕੇ ਕਈ ਵਾਰ ਖਹਿੰਦਾ ਹੈ, ਇਹ ਸਰਹੱਦੀ ਇਲਾਕੇ ਨਾਲ। ਉਹ ਜਿਹੜੇ ਸਰਹੱਦੀ ਇਲਾਕੇ ਆ, ਉਹਦੇ 'ਚ ਕੀ ਆ, ਪਾਣੀ ਚੜ ਗਿਆ, ਫਿਰ ਉਹ ਰੇਤ ਕੱਢਦੇ ਆ। 2 ਤੇ ਤੀਜੀ ਗੱਲ ਇਹ ਆ ਕਿ ਜੇ ਉਤੋਂ ਫੇਰ ਜੰਗ ਜਾਂ ਯੁੱਧ ਦੇ ਅਸਾਰ ਬਣ ਜਾਣ, ਫਿਰ ਉਹਨਾਂ ਨੂੰ ਘਰ ਛੱਡਣਾ ਪੈਂਦਾ। ਸੋ ਤੀਹਰੀ ਵਿਪਤਾ ਬਣ ਜਾਂਦੀ ਉਹਨਾਂ ਲੋਕਾਂ ਵਾਸਤੇ। ਤਾਂ ਉਹ ਲੋਕ ਦੇਸ਼ ਦੀ ਸੁਰੱਖਿਆ ਹਿੱਤ ਵੀ ਆਪਣਾ ਉਜਾੜਾ ਕਰਵਾਉਂਦੇ ਆ ਤੇ ਕੁਦਰਤੀ ਵਿਪਤਾ ਵੀ ਫੇਸ ਕਰਦੇ ਆ। ਉਹਨਾਂ ਵਾਸਤੇ ਸਪੈਸ਼ਲ ਪੈਕੇਜ ਜਾਂ ਕੋਈ ਸਪੈਸ਼ਲ ਕੋਸ਼ ਕੇਂਦਰ ਵੱਲੋਂ ਬਣਾ ਦਿੱਤਾ ਜਾਵੇ ਤਾਂ ਮੇਰੇ ਖਿਆਲ ਦੇ ਨਾਲ ਬਿਹਤਰ ਆ, ਕਿਉਂਕਿ ਮੁਆਵਜ਼ੇ ਦੇ ਵਿੱਚ ਵੀ ਉਹਨਾਂ ਦਾ ਹਿੱਸਾ ਤੇ ਕੇਂਦਰ ਵਾਲਿਆਂ ਦਾ ਹੁੰਦਾ, ਨਹੀਂ ਤੇ ਇਹ ਸਾਰਾ ਦੇ ਨਹੀਂ ਸਕਦੇ। ਪਰ ਇੱਕ ਸਪੈਸ਼ਲ ਇੱਕ ਮਤਲਬ ਕਿ ਕੋਸ਼ ਬਣਿਆ ਹੋਵੇ ਜਾਂ ਪੈਕੇਜ ਬਣਿਆ ਹੋਵੇ, ਤਾਂ ਹੀ ਇਹ ਕਹਾਣੀ ਜਿਹੜੀ ਹੈ ਨਾ ਉਹ ਥੋੜੀ ਸੈੱਟ ਹੋ ਜਾਊ। ਜੀ ਬਿਲਕੁਲ। ਮਿੰਟ ਜੀ, ਅਗਲੇ ਮਾਮਲੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ। ਅਪਰਾਧਿਕ ਮਾਮਲਿਆਂ ਦੇ ਵਿੱਚ ਜਿਹੜੇ ਪੁਲਿਸ ਅਫਸਰ ਘਿਰੇ ਆ, ਉਹਨਾਂ ਦਾ ਮਾਮਲਾ ਕੋਰਟ ਤੱਕ ਪਹੁੰਚਿਆ ਜੀ? ਹਾਂਜੀ, ਦੇਖੋ, ਕਈ ਇਸ ਤਰ੍ਹਾਂ ਦੇ ਆਫੀਸਰ ਆ ਜਿਹੜੇ ਪਬਲਿਕ ਡੀਲਿੰਗ ਦੇ ਵਿੱਚ ਲੱਗੇ ਹੋਏ ਆ, ਇਹਨਾਂ ਦੀ ਡੀਲਿੰਗ ਨੂੰ ਹੀ ਚੈਲੰਜ ਕੀਤਾ ਗਿਆ ਹੈ। ਅੱਛਾ, ਇਹਦੇ ਵਿੱਚ ਇੱਕ ਹੋਰ ਵੀ ਗਰਾਊਂਡ ਹੈ ਇਸ ਪਟੀਸ਼ਨ ਦੇ ਵਿੱਚ, ਜਿਹੜਾ ਇਹ ਪਟੀਸ਼ਨ ਕਰਤਾ ਹੈ ਸਿਮਰਨਜੀਤ ਸਿੰਘ, ਜਲੰਧਰ ਨਿਵਾਸੀ। ਇਹਨਾਂ ਦਾ ਕਹਿਣਾ ਹੈ ਕਿ ਕਈ ਐਸੀਆਂ ਪੋਸਟਾਂ ਵੀ ਨੇ, ਜਿੱਦਾਂ ਆਪਾਂ ਕਹਿੰਦੇ ਆ ਕਿ IPS ਕੈਡਰ, ਜਿਹੜੀਆਂ IPS ਕੈਡਰ ਦੀਆਂ ਪੋਸਟਾਂ ਨੇ, ਉਹਨਾਂ ਤੇ PPS ਤਾਇਨਾਤ ਕੀਤੇ ਗਏ ਨੇ। ਉਦਾਹਰਨ ਦੇ ਤੌਰ ਤੇ ਦਲਜਿੰਦਰ ਸਿੰਘ ਢਿੱਲੋਂ, ਭੁਪਿੰਦਰ ਸਿੰਘ, ਹਰਵਿੰਦਰ ਸਿੰਘ ਵਿਰਕ, ਗੁਰਮੀਤ ਸਿੰਘ, ਜਸਦੀਪ ਸਿੰਘ, ਗਗਨਦੀਪ ਸਿੰਘ। ਇਹ ਨਾਮ ਹੈ ਆਪਣੇ ਕੋਲੋਂ ਨਹੀਂ, ਇਹ ਪਟੀਸ਼ਨ ਚੋਂ ਨਾਮ ਮੈਂ ਲੈ ਰਿਹਾ। ਇਸ ਤੋਂ ਇਲਾਵਾ ਇੱਕ ਇੰਟਰਸਟਿੰਗ ਗਰਾਊਂਡ ਇਸ ਪਟੀਸ਼ਨ ਦਾ ਇਹ ਹੈ ਕਿ ਜਿਨ੍ਹਾਂ ਅਧਿਕਾਰੀਆਂ ਨੂੰ ਇਹਨਾਂ ਨੇ ਪਬਲਿਕ ਡੀਲਿੰਗ ਤੇ ਲਾਇਆ ਤੇ ਉਹਨਾਂ ਚੋਂ ਕੁਝ ਤੇ ਮਾਮਲੇ ਦਰਜ ਆ, ਜਿੱਦਾਂ ਪਰਮਪਾਲ ਸਿੰਘ, ਉਹਨਾਂ ਦੇ ਖਿਲਾਫ ਫਰਜ਼ੀ ਡਿਗਰੀ ਦਾ ਮਾਮਲਾ ਦਰਜ ਹੈ। ਇਸ ਤੋਂ ਇਲਾਵਾ ਰਜਿੰਦਰ ਸਿੰਘ, ਇਹ ਅਧਿਕਾਰੀ ਨੇ, ਇਹਨਾਂ ਨੂੰ ਜ਼ਿਲ੍ਹਾ ਪੁਲਿਸ ਮੁਖੀ ਲਾਇਆ ਗਿਆ, ਜਦ ਕਿ ਇਹਨਾਂ ਤੇ ਹਾਈ ਕੋਰਟ ਦੇ ਵਿੱਚ ਝੂਠੇ ਹਲਫਨਾਮੇ ਤੇ ਅਦਾਲਤੀ ਅਵਗਿਆ ਦਾ ਮਾਮਲਾ ਹੈ। ਜੀ। ਤਾਂ ਤੁਸੀਂ ਦੇਖੋ ਕਿ ਇਹ ਗਰਾਊਂਡ ਕਿੰਨੇ ਵੈਲਿਡ ਨੇ, ਕਿੰਨੇ ਵਾਜਬ ਨੇ ਕਿ ਜੇ ਕੋਈ ਅਫਸਰ ਹਾਈ ਕੋਰਟ ਦੇ ਵਿੱਚ ਹੀ ਝੂਠ ਬੋਲ ਆਇਆ ਤੇ ਉਹ ਫੜਿਆ ਗਿਆ, ਕੀ ਉਹ ਪਬਲਿਕ ਡੀਲਿੰਗ ਦਾ ਹੱਕਦਾਰ ਹੈ?
ਮੇਰੇ ਖਿਆਲ ਦੇ ਨਾਲ ਉਸ ਆਫੀਸਰ ਨੂੰ ਤੇ ਕਦੇ ਵੀ ਪਬਲਿਕ ਡੀਲਿੰਗ ਵਾਲੀ ਕੁਰਸੀ ਤੇ ਬਿਠਾਣਾ ਹੀ ਨਹੀਂ ਨਹੀਂ ਚਾਹੀਦਾ। ਚਾਹੀਦਾ, ਸਹੀ ਸਰ, ਪਰ ਇੱਥੇ ਪੰਗਾ ਇੱਕ ਹੋਰ ਕਿਸਮ ਦਾ ਵੀ ਹੈ। ਜੀ। ਪੰਗਾ ਕੀ ਆ? ਦੂਜੀ ਕਿਸਮ ਦਾ, ਕਿ ਜੇ ਖਾਸ ਤੌਰ ਤੇ ਪੰਜਾਬ ਤੋਂ ਬਾਹਰੋਂ, ਮੈਂ ਤਾਂ ਹੀ ਕਹਿਣਾ ਹੁੰਦਾ, ਮੈਂ ਬੜੀਆਂ ਗੱਲਾਂ ਨਾ ਮੇਰੀਆਂ ਵੱਖ ਹੁੰਦੀਆਂ ਕਿ ਬਾਈ ਯਾਰ ਆ ਬੱਚਿਆਂ ਨੂੰ IPS ਬਣਾਓ, ਬੱਚਿਆਂ ਨੂੰ ਯਾਰ ਤੁਸੀਂ IS ਬਣਾਓ ਜੇ ਕੁਝ ਬਣਾਉਣਾ ਹੈ ਤਾਂ, ਜੇ ਕੁਝ ਹਾਸਲ ਕਰਨਾ ਹੈ। ਹੁਣ ਜਿਹੜੇ IPS ਹੈ, ਕੱਲ ਡਿੰਪੀ ਦਾ ਖਾਸ ਬੰਦਾ SSP ਤੋਂ ਹਯਾ ਲਵਾ ਕੇ ਤੇ ਲਾਈਵ ਹੋਇਆ ਬੈਠਾ ਸੀ ਪੰਚਾਇਤ ਠੀਕ ਹੈ। ਨਸ਼ਿਆਂ ਦੇ ਮਾਮਲੇ ਚ ਗਏ ਕਿ SSP ਨੇ ਆਖਿਆ ਮੈਂ ਤੁਹਾਨੂੰ ਅੰਦਰ ਕਰ ਦਿਆਂਗਾ, ਮਾਰ ਤੁਹਾਨੂੰ ਮੈਂ ਯੁੱਤੀਆਂ ਉਦੋਂ ਚਲਾ ਰਿਹਾ। ਉਹਦਾ ਕਾਰਨ ਕੀ ਹੈ ਕਿ ਇਸ ਜ਼ਿਲ੍ਹੇ ਦਾ ਪੁਲਿਸ ਮੁਖੀ ਏਡਾ ਅਖੜ ਤੇ ਏਡਾ ਕਹਿ ਲਓ ਕਿ ਮਤਲਬ ਕਿ ਅਣਜਾਣ ਹੈ ਇਹਨਾਂ ਚੀਜ਼ਾਂ ਤੋਂ, ਜੋ ਪਿੰਡਾਂ ਦੇ ਵਿੱਚ ਆਪਣਾ ਕਲਚਰ ਹੈ ਜਾਂ ਜੋ ਵੀ ਚੀਜ਼ਾਂ ਹੈ, ਉਹ ਚੰਡੀਗੜ੍ਹੋਂ ਸਿੱਧਾ ਇੱਥੇ ਲਾਇਆ ਹੈ। ਉਸ ਬੰਦੇ ਨੂੰ ਕੋਈ ਵੀ ਉੱਥੇ ਹੈਡਕੁਆਟਰ ਦੇ ਵਿੱਚ ਠੀਕ ਨਹੀਂ ਕਹਿ ਰਿਹਾ। ਤਾਂ ਇਹ ਵੀ ਇੱਕ ਸਮੱਸਿਆ ਬਣ ਜਾਂਦੀ ਆ। ਠੀਕ ਆ, ਪਟੀਸ਼ਨ ਕਰਤਾ ਨੇ ਪਟੀਸ਼ਨ ਪਾ ਲਈ ਆ, ਪਰ ਜਿਹੜੇ ਥਾਵਾਂ ਤੇ ਮਤਲਬ ਕਿ ਇਸ ਤਰ੍ਹਾਂ ਦੇ IPS ਸਾਰੇ ਤੁਸੀਂ ਲਾਓਗੇ ਤੇ ਜਿਨ੍ਹਾਂ ਨੂੰ ਹੁਣ ਚੇਅਰ ਹੋ ਜਾਂਦਾ ਹੈ, ਉਹ ਪੰਜਾਬ ਚ ਆ ਕੇ ਉੱਥੇ ਪੰਜਾਬ ਵਰਗੇ ਹੀ ਹੋ ਜਾਂਦੇ ਆ, ਉੱਥੇ ਸਮਝ ਲੈਂਦੇ ਆ। ਜਿਹੜੇ ਕੁਝ ਚੱਕ ਕੇ ਏਦਾਂ ਲਾ ਦਿਓਗੇ, ਉਹ ਤੇ ਬੜਾ ਹੀ ਉਹਨਾਂ ਦਾ ਰਵੱਈਆ ਕੁਰਖਤ ਹੈ। ਤੋ ਇਸ ਕਰਕੇ ਸਾਨੂੰ ਇਹ ਚੀਜ਼ਾਂ ਵੀ ਵੇਖਣੀਆਂ ਤੇ ਵਾਚਣੀਆਂ ਪੈਣ। ਜੀ ਬਿਲਕੁਲ ਬਿਲਕੁਲ। ਤੇ ਗੱਲ ਕਰੀਏ ਮਿੰਟੂ ਜੀ, ਵਕੀਲ ਦੀ ਗ੍ਰਿਫਤਾਰੀ ਦੀ ਕਹਿੰਦੇ ਖਬਰ ਹੀ ਦੱਬ ਕੇ ਰਹਿ ਗਈ ਜੀ। ਦੇਖੋ, ਇੱਕ ਵਕੀਲ ਦਾ ਜਿਹੜਾ ਇਹ ਮਸਲਾ ਇਉਂ ਸੀਗਾ ਕਿ ਅਸਲ ਦੇ ਵਿੱਚ ਇੱਕ ਫੈਮਿਲੀ ਮੈਟਰ ਸੀਗਾ। ਫਿਰੋਜ਼ਪੁਰ ਸ਼ਹਿਰ ਦੇ ਮੱਲਾਂਵਾਲਾ ਰੋਡ ਦੇ ਵਿੱਚ ਨਾ ਇੱਕ ਬੇਦੀ ਕਲੋਨੀ ਪੈਂਦੀ ਆ, ਉੱਥੋਂ ਦੇ ਰਹਿਣ ਵਾਲੇ ਇੱਕ ਸ਼ਖਸ ਨੇ CBI ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹਦੀ ਭੈਣ ਦਾ ਕੋਈ ਤਲਾਕ ਦਾ ਕੇਸ ਬਠਿੰਡਾ ਕੋਰਟ 'ਚ ਚੱਲਦਾ ਤੇ ਇੱਕ ਵਕੀਲ ਸੈਟਿੰਗ ਕਰਵਾਉਂਦਾ ਹੈ। ਤੇ ਫਿਰ ਉਹਨੇ ਸ਼ਾਇਦ ਗੱਲ ਵੀ ਕਰਵਾਈ ਸੀਗੀ ਤੇ ਫਿਰ ਉਸ ਤੋਂ ਬਾਅਦ ਕਿਸ਼ਤ ਲਈ ਉਹਨੇ ਆਖਿਆ ਵੀ ਖੁਦ ਜੱਜ ਦਾ ਬੰਦਾ ਹੀ ਮੇਰੇ ਕੋਲ ਆਏਗਾ, ਤੁਸੀਂ ਆ ਜਾਣਾ। ਤਾਂ ਜਦੋਂ ਇਹ ਸਾਰੀ ਗੱਲਬਾਤ ਰਿਕਾਰਡ ਕਰ ਲਈ CBI ਨੇ, ਫਿਰ ਟਰੈਪ ਕੀਤਾ। ਉਹ ਜਿਹੜੀ ਪਹਿਲੀ ਪੈਸਿਆਂ ਦੀ ਕਿਸ਼ਤ ਸੀਗੀ, ਉਹ ਜਦੋਂ ਉਹਨੇ ਪ੍ਰਵਾਨ ਕਰਨੀ ਸੀ, ਵਸੂਲ ਕਰਨੀ ਸੀ, ਉਸ ਵੇਲੇ ਫਿਰ CBI ਨੇ ਉਹਦਾ ਗੁੱਟ ਜਿਹੜਾ ਉਹ ਨੱਪ ਲਿਆ। ਹੁਣ ਦੇਖੋ, 13/14 ਨੂੰ ਇਹ ਗ੍ਰਿਫਤਾਰੀ ਹੋਈ ਆ। ਬਠਿੰਡੇ ਦੀ ਜੁਡੀਸ਼ਰੀ ਨਾਲ ਜੁੜਦਾ ਮਸਲਾ ਹੈ। ਇਹ ਖਬਰ ਹੀ ਦਬ ਗਈ, ਜਦ ਕਿ 30 ਲੱਖ ਰੁਪਈਆ ਜਿਹੜਾ ਹੈ ਉਹ ਵਕੀਲ ਨੇ ਕੋਈ ਆਪਣੇ ਲਈ ਨਹੀਂ ਮੰਗਿਆ, ਜੱਜ ਲਈ ਮੰਗਿਆ। ਔਰ ਬਠਿੰਡੇ ਦੇ ਵਿੱਚ ਅੱਗੇ ਵੀ ਜੁਡੀਸ਼ਰੀ ਚੋਂ ਤਰ੍ਹਾਂ ਦੀਆਂ ਏਦਾਂ ਦੀਆਂ ਲੜਾਈਆਂ ਚਰਚਾਵਾਂ ਚੱਲੀਆਂ। ਤਾਂ ਮਤਲਬ ਇਹ ਆ ਕਿ ਜਿਹੜਾ ਮਾਮਲਾ ਜੁਡੀਸ਼ਰੀ ਦੇ ਵਿੱਚ ਬੜਾ ਗੰਭੀਰ ਸਮਝਿਆ ਜਾਣਾ ਚਾਹੀਦਾ ਸੀ। ਕਮਾਲ ਦੀ ਗੱਲ ਹੈ ਵੀ ਮੈਂ ਬਦਲਾਅ ਦੀ ਰੁੱਤ 'ਚ ਹੀ ਦੇਖਣਾ ਸੀਗਾ ਕਿ ਜੁਡੀਸ਼ਰੀ ਨਾਲ ਜੁੜਿਆ ਮਾਮਲਾ ਇੱਕ ਤਰ੍ਹਾਂ ਨਾਲ ਜੱਜ ਦੇ ਨਾਮ ਤੇ ਰਿਸ਼ਵਤ ਮੰਗੀ ਗਈ ਆ, ਉਹ ਬਿਲਕੁਲ ਦੱਬ ਦਿੱਤਾ ਗਿਆ। ਮੀਡੀਆ ਦੇ ਵਿੱਚ ਖੁੱਲ ਕੇ ਉਹ ਪ੍ਰਚਾਰਿਆ ਹੀ ਨਹੀਂ। ਜਦੋਂ ਮੀਡੀਆ ਵਾਲੇ ਹੀ ਪੇਸ਼ਕਾਰੀ ਨਹੀਂ ਕਰਨਗੇ ਤੇ ਲੋਕਾਂ ਨੂੰ ਖੇਤ ਦੀ ਮਿੱਟੀ ਪਤਾ ਲੱਗਣਾ ਕਿ ਕੀ ਚੱਲ ਰਿਹਾ। ਤਾਂ ਇਹ ਜੁਡੀਸ਼ਰੀ ਦਾ ਹਾਲ ਆ ਕਿ ਜੇ ਗਰੀਬ ਆਦਮੀ ਆ ਤੇ ਉਹ ਕਤਾਰਾਂ 'ਚ ਲੱਗਾ ਰਹਿੰਦਾ ਹੈ, ਤੇ ਜੇ ਅਮੀਰ ਆਦਮੀ ਆ ਉਹਦੇ ਕੋਲ ਸੂਟਕੇਸ ਆ, ਤਾਂ ਤੁਸੀਂ ਹਿਸਾਬ ਲਾ ਲਓ ਕਿ ਦਲਾਲੀ ਤੰਤਰ ਕਿਸ ਤਰ੍ਹਾਂ ਕੰਮ ਕਰਦਾ। ਉਹ ਸ਼ਰੇਆਮ ਕਹਿੰਦਾ ਕਿ ਮੇਰੀ ਕਿਸ ਤਰ੍ਹਾਂ ਬਈ ਜੱਜ ਨਾਲ ਸੈਟਿੰਗ ਆ, ਜੋ ਇੰਨੇ ਪੈਸੇ ਲੱਗਣਗੇ ਤੁਹਾਡੇ ਹੱਕ 'ਚ ਫੈਸਲਾ ਕਰਵਾ ਦੇਣਾ। ਜੀ ਬਿਲਕੁਲ। ਤੇ ਦਿੱਲੀ ਕਮੇਟੀ ਦੇ ਮੈਂਬਰ ਦਾ ਕੋਈ ਨਿੱਜੀ ਮਾਮਲਾ ਉਛਲਿਆ ਜੀ ਖਾਸਾ ਚਰਚਾ ਦੇ ਵਿੱਚ। ਹਾਂਜੀ, ਇੱਕ ਤੇ ਤੁਹਾਨੂੰ ਪਤਾ ਚੀਫ ਖਾਲਸਾ ਦੀਵਾਨ ਵਾਲੇ ਦੀ ਹਰਕਤ ਕਿੱਡੀ ਮਾੜੀ ਸੀਗੀ, ਉਹਦਾ ਕੀ ਬਣਿਆ ਮੈਨੂੰ ਤੇ ਪਤਾ ਨਹੀਂ ਲੱਗਿਆ। ਉਹ ਤੇ ਮਾਂ ਧੀ ਦੇ ਨਾਲ ਹੀ ਭੈੜਾ ਸੀਗਾ। ਖੈਰ, ਹੁਣ ਇਹ ਦਿੱਲੀ ਕਮੇਟੀ ਦੇ ਮੈਂਬਰ ਤੇ ਕੁੜੀ ਨੂੰ ਵਰਗਲਾਉਣ ਦਾ ਦੋਸ਼ ਲੱਗਾ ਸੀ। ਕੁੜੀ ਦੇ ਮਾਤਾ ਪਿਤਾ ਬਲਜੀਤ ਕੌਰ ਤੇ ਗੁਰਦੀਪ ਸਿੰਘ ਨੇ ਮਨਜੀਤ ਸਿੰਘ ਜੀਕੇ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਟੈਗੋਰ ਗਾਰਡਨ ਵਾਰਡ ਤੋਂ ਜਿਹੜੇ ਦਿੱਲੀ ਕਮੇਟੀ ਦੇ ਮੈਂਬਰ ਆ ਗਿਨੀ ਸਾਹਿਬ, ਸਾਡੀ ਧੀ ਨੂੰ ਵਰਗਲਾ ਕੇ ਲੈ ਗਿਆ ਤੇ ਉਹ ਸਾਡੀ ਕਰੋੜਾਂ ਦੀ ਜਾਇਦਾਦ ਹੜਪਣਾ ਚਾਹੁੰਦਾ ਤੇ ਉਹਦਾ ਡੋਪ ਟੈਸਟ ਵੀ ਕਰਵਾਇਆ ਜਾਵੇ, ਯਾਨੀ ਉਹ ਨਸ਼ਾ ਮੁਕਤਾ ਕਰਦਾ ਹੈ। ਤਾਂ ਇਹ ਮਾਮਲਾ ਬਹੁਤ ਜ਼ਿਆਦਾ ਜਿਹੜਾ ਭਖ ਗਿਆ। ਫਿਰ ਬਾਅਦ ਦੇ ਵਿੱਚ ਇਹਦੇ 'ਚ ਇੱਕ ਯੂ ਟਰਨ ਇਉਂ ਆਇਆ ਕਿ ਉਕਤ ਲੜਕੀ ਆ ਜਿਹੜੀ ਕਿ 31 ਸਾਲ ਦੀ ਆ, ਸ਼ਾਇਦ ਪੇਸ਼ੇ ਤੋਂ ਵਕਾਲਤ 'ਚ ਹੈ। ਤਾਂ ਉਸਨੇ ਕਿਹਾ ਕਿ ਇਹ ਜਿਹੜੇ ਮੇਰੇ ਮਤਲਬ ਕਿ ਮਾਤਾ ਪਿਤਾ ਆ, ਇਹ ਕਿਸੇ ਨਾਲ ਮਤਲਬ ਬਈ ਠੀਕ ਨਹੀਂ ਵਿਹਾਰ ਕਰਦੇ, ਖਾਸ ਤੌਰ ਤੇ ਮੇਰੇ ਨਾਲ। ਤੇ ਉਹਨੇ ਕਿਹਾ ਕਿ ਇਹਨਾਂ ਨੇ ਮੈਨੂੰ ਗੰਦੀਆਂ ਆਡੀਓ ਮਤਲਬ ਕਿ ਗਾਲਾਂ ਕੱਢ ਕੇ ਭੇਜੀਆਂ ਵੀ ਆ
ਤੇ ਮੈਂ ਤੇ ਉਹਦੇ ਨਾਲ ਵਿਆਹ ਕਰਨਾ ਚਾਹੁੰਦੀ ਹਾਂ, ਠੀਕ ਇਹ ਹੈ। ਮੇਰਾ ਹੱਕ ਹੈ। ਹੂੰ ਹੂੰ ਮੇਰੇ ਮਾਪੇ ਮੇਰਾ ਨੁਕਸਾਨ ਨਹੀਂ ਪਹੁੰਚਾ ਸਕਦੇ, ਇਸ ਲਈ ਉਹ ਸਿਆਸਤ ਕਰ। ਤੇ ਉਧਰ ਗਿੰਨੀ ਸਾਹਿਬ ਕਹਿ ਰਹੇ ਆ ਕਿ 20 ਅਗਸਤ ਨੂੰ ਦੁਪਹਿਰ ਨੂੰ ਮੇਰਾ ਰੋਕਾ ਹੋ ਗਿਆ ਤੇ ਮਨਜੀਤ ਸਿੰਘ ਜੀਕੇ, ਪਰਮਿੰਦਰਪਾਲ ਸਿੰਘ, ਸਰਨਾ ਦਲ ਇਸ ਮਾਮਲੇ 'ਚ ਸੌੜੀ ਸਿਆਸਤ ਕਰ ਰਹੇ। ਤਾਂ ਮਤਲਬ ਕਿ ਤੁਸੀਂ ਇਹ ਦੇਖੋ ਕਿ ਅੱਜ ਪ੍ਰਵੀਨ ਜੀ ਤੁਹਾਨੂੰ ਜੀ ਵੀ ਹੁਣ ਲੰਮਾ ਸਮਾਂ ਹੋ ਗਿਆ, ਖੈਰ ਜੀ। ਮੈਨੂੰ ਵੀ ਅਰਸਾ ਹੋ ਗਿਆ ਕਿ ਆ ਕੁਝ ਕੁ ਸਾਲਾਂ ਤੋਂ, ਕੁਝ ਕੁ ਮਹੀਨਿਆਂ ਤੋਂ ਆਪਾਂ ਨਵਾਂ ਹੀ ਟ੍ਰੈਂਡ ਦੇਖ ਟ੍ਰੈਂਡ ਰਹੇ ਹਾਂ ਦੇਖ ਕਿ ਰਹੇ ਹਾਂ। ਫੈਮਿਲੀ ਮੈਟਰ ਜਿਹੜੇ ਆ ਉਹ ਬੜੇ ਹਾਈ ਪ੍ਰੋਫਾਈਲ ਬਣ ਰਹੇ ਆ ਤੇ ਮੀਡੀਆ 'ਚ ਆ ਰਹੇ ਆ। ਆ ਤੁਸੀਂ ਉਹ ਚਾਹੇ ਉਹ ਟਰੈਕਟਰ ਵਾਲੀ ਕੁੜੀ ਦਾ ਦੇਖ ਲਓ, ਚਾਹੇ ਇੱਕ ਹੋਰ ਕੁੜੀ ਆ ਗਈ ਆ ਪਿੱਛੇ ਵੀਡੀਓ ਲਈ, ਮਹਿਰੂ ਵਾਲਾ ਮਾਮਲਾ ਬਹੁਤ ਲੋਕਾਂ ਨੇ ਚੱਕਿਆ ਸੀ। ਮਹਿਰੂ ਵਾਲਾ ਵੀ ਚਲੋ ਉਹ ਤਾਂ ਮਰਡਰ ਦਾ ਹੋ ਗਿਆ ਨਾ, ਉਹ ਤਾਂ ਮਰਡਰ ਦਾ ਹੋ ਗਿਆ। ਮਤਲਬ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਨਿੱਜੀ ਗੱਲਾਂ ਬਾਤਾਂ, ਨਿੱਜੀ ਮੈਟਰ ਵੀ ਕਹਿ ਸਕਦੇ ਆ, ਤੇ ਉਹ ਵੀ ਹੁਣ ਬਹੁਤ ਜਲਦੀ ਮਤਲਬ ਕਿ ਘਰਾਂ 'ਚ ਆਪਦੇ ਮੈਂਬਰ ਹੀ ਲਿਆ ਰਹੇ ਨੇ ਸਾਹਮਣੇ। ਇਹ ਪੱਖ ਵੀ ਬੜਾ ਅੱਜ ਬਦਲਦੇ ਦੌਰ ਦਾ ਕਹਿ ਲਓ ਕਿ ਪ੍ਰਤੀਕ ਆ। ਜੀ ਬਿਲਕੁਲ। ਤੇ ਵੀਜ਼ਾ ਰਿਜੈਕਸ਼ਨ ਕਹਿੰਦੇ ਵਧਾ ਰਿਹਾ ਟੈਨਸ਼ਨ ਜੀ। ਦੇਖੋ ਵੀਜ਼ਾ ਰਿਜੈਕਸ਼ਨ ਤੇ ਤਾਂ ਹੀ ਆ ਨਾ, ਜੇ ਵੀਜ਼ਾ ਅਪਲਾਈ ਜ਼ਿਆਦਾ ਹੁੰਦਾ ਹੈ, ਚਾਹਤ ਜ਼ਿਆਦਾ ਹੈ, ਤਾਂ ਉੱਥੇ ਹੀ ਇਸ ਤਰ੍ਹਾਂ ਦਾ ਫਿਰ ਮਨੋਵਿਗਿਆਨ ਦਾ ਡਾਟਾ ਜਿਹੜਾ ਉਹ ਸਾਹਮਣੇ ਆਏਗਾ। ਦੇਖੋ ਮਨੋਵਿਗਿਆਨ ਯਾਨੀ ਮਨੋ ਹੈਲਥ ਜਿਹੜੀ ਹੈ ਉਹ ਆਪਾਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਅਸਲੀ ਖੇਡ ਹੀ ਸਾਰੀ ਜਿਹੜੀ ਆ ਉਹ ਮਨੋਵਰਤੀ ਦੀ ਆ। ਹੁਣ ਕਈ ਕੇਸ ਜਿਹੜੇ ਆ ਉਹ ਆ ਰਹੇ ਆ ਜਿਹੜੇ ਮਤਲਬ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਆ ਵੀਜ਼ਾ ਰਿਜੈਕਸ਼ਨ ਤੇ ਪਰਿਵਾਰਕ ਦਬਾਅ ਦੇ ਚੱਲਦੇ। ਇੱਕ ਔਰਤ ਸੀ, ਉਸਨੇ ਬੱਚਾ ਵੀ ਨਾ ਲਿਆ, ਪਰਿਵਾਰਕ ਮੈਂਬਰ ਉਹਨਾਂ ਦੇ ਬਾਹਰ ਸੀਗੇ, ਤੇ ਬਾਅਦ ਦੇ ਵਿੱਚ ਜਦੋਂ ਰਿਜੈਕਸ਼ਨ ਹੁੰਦੀ ਗਈ ਤਾਂ ਫਿਰ ਉਹਦੀ ਮਾਨਸਿਕ ਹਾਲਤ ਵਿਗੜ ਗਈ, ਐਂਜ਼ਾਈਟੀ ਅਟੈਕ ਤੱਕ ਆ ਗਿਆ। ਇਸੇ ਤਰ੍ਹਾਂ ਇੱਕ ਹੋਰ ਕੇਸ ਆਇਆ ਪੰਜਾਬ ਚੋਂ ਕਿ ਇੱਕ ਫਾਈਲ ਅਟਕੀ, ਜਿੱਥੇ ਇੱਕ ਨੌਜਵਾਨ ਨੇ ਮਤਲਬ ਕਿ ਉਹਦੇ ਪਹਿਲਾਂ ਹੀ ਭਾਈ ਭੈਣ ਉਧਰ ਸੈਕਸ ਸੀ ਕਿ ਉਹ ਜਾਣਾ ਚਾਹੁੰਦਾ ਸੀਗਾ, ਤਾਂ ਫਾਈਲ ਹੁਣ ਅਟਕ ਜਾਂਦੀ ਹੈ, ਤੁਹਾਨੂੰ ਪਤਾ। ਤਾਂ ਉਹਨੇ ਕੀ ਕੀਤਾ ਕਿ ਜਿਹੜੀ ਇੱਧਰ ਦੀ ਨੌਕਰੀ ਸੀ ਉਹ ਵੀ ਛੱਡ ਦਿੱਤੀ, ਮੁੜ ਕੇ ਉਧਰੋਂ ਲਟਕਾ ਪੈਦਾ ਹੋ ਗਿਆ, ਉਹ ਵੀ ਕਹਿ ਲਓ ਕਿ ਡਿਪਰੈਸ਼ਨ 'ਚ ਚਲਾ ਗਿਆ। ਇੱਕ ਹੋਰ ਨੌਜਵਾਨ ਆ, ਕਰਜ਼ਾ ਲੈ ਕੇ ਫਾਈਲ ਲਾਈ ਸੀ, ਵੀਜ਼ਾ ਰਿਜੈਕਸ਼ਨ ਆ ਗਈ, ਅਸਫਲਤਾ ਤੁਹਾਨੂੰ ਪਤਾ ਹੀ ਆ, ਫਿਰ ਕਈ ਵਾਰ ਮਿਹਣੇ ਵੀ ਬਣ ਜਾਂਦੀ ਆ। ਉਹਦੀ ਵੀ ਹੁਣ ਕਾਉਂਸਲਿੰਗ ਕਰਵਾਈ ਜਾ ਰਹੀ ਹੈ ਕਿਉਂਕਿ ਉਹ ਵੀ ਬਹੁਤ ਵੱਡੇ ਸਦਮੇ 'ਚ ਚਲਾ ਗਿਆ। ਦੇਖੋ ਕਈ ਇਸ ਤਰ੍ਹਾਂ ਦੇ ਕੇਸ ਆ ਜਿਹੜੇ ਮਨੋ ਰੋਗਾਂ ਦੇ ਮਾਹਰਾਂ ਕੋਲ ਆ ਰਹੇ ਆ, ਮਹੀਨੇ ਦੇ 5-5 7-7 ਇੱਕ ਡਾਕਟਰ ਕੋਲ ਕੇਸ ਆ ਕਿ ਕੋਈ, ਹੁਣ ਤੁਹਾਨੂੰ ਪਤਾ ਕੈਨੇਡਾ 'ਚ ਬੜਾ ਚੱਲਿਆ ਸੀ ਕੰਮ, ਉਹ ਬੰਦ ਹੋ ਗਿਆ ਥੋੜਾ, ਯੂਕੇ 'ਚ ਸਖਤੀ ਹੋ ਗਈ, ਆ ਡੰਕੀ ਰੂਟ ਬੰਦ ਹੋ ਗਏ। ਇਹਨਾਂ ਨੇ ਹੋਰ ਵੀ ਮਾਮਲੇ ਵਧਾ ਦਿੱਤੇ ਕਿ ਜਿਹੜਿਆਂ ਨੇ ਕਿਤੇ ਪੈਸੇ ਫਸਾਏ ਸੀ, ਕੋਈ ਫਾਈਲ ਲਾਈ, ਕੋਈ ਇੱਧਰ ਕੀਤਾ, ਕੋਈ ਉੱਧਰ ਕੀਤਾ, ਇਸ ਕਰਕੇ ਕੇਸ ਜਿਹੜੇ ਆ ਉਹ ਤੇਜ਼ੀ ਨਾਲ ਵੱਧ ਰਹੇ। ਜੀ ਬਿਲਕੁਲ। ਤੇ ਗੱਲ ਕਰੀਏ ਜਾਂਦੇ ਆਂਦੇ ਹਾਈਬ੍ਰਿਡ ਝੋਨੇ ਦੀ, ਕਹਿੰਦੇ ਇਹਨੂੰ ਖਰੀਦਣ ਤੋਂ ਸਰਕਾਰ ਜਿਹੜੀ ਆ ਫਿਲਹਾਲ ਟਾਲੇ ਤੇ ਹੈ ਜੀ। ਦੇਖੋ ਹਾਲੇ ਤੱਕ ਜਿਹੜਾ ਮਸਲਾ, ਕਿਉਂਕਿ ਜਿਹੜਾ ਹਾਈਬ੍ਰਿਡ ਵੀ ਇਹਨਾਂ ਨੇ ਬੈਨ ਕੀਤਾ ਸੀ, ਉਹ ਬੈਨ ਤੇ ਹਾਈ ਕੋਰਟ ਨੇ ਚੁੱਕ ਦਿੱਤਾ। ਪਰ ਕੁੱਡੀਆਂ ਸਾਹਿਬ ਦਾ ਇੱਕ ਬਿਆਨ ਆ, ਉਹ ਧਿਆਨ ਮੰਗਦਾ ਕਿ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਕੀਤੀ ਜਾਏਗੀ ਕਾਰਵਾਈ। ਮਤਲਬ ਕਿਤੇ ਨਾ ਕਿਤੇ ਸਰਕਾਰ ਇਸ ਫੈਸਲੇ ਨੂੰ ਚੈਲੰਜ ਵੀ ਕਰ ਸਕਦੀ ਆ, ਕਿਉਂਕਿ ਜੇ ਚੈਲੰਜ ਕਰ ਦੇਵੇਗੀ ਤਦ ਤੱਕ ਜਿਹੜਾ ਝੋਨੇ ਦਾ ਸੀਜ਼ਨ ਹੈ ਉਹ ਬਿਲਕੁਲ ਨੇੜੇ ਆ ਜਾਏਗਾ। ਉਦੋਂ ਤੱਕ ਜੇ ਨਾ ਨਿਬੜਿਆ, ਕੋਰਟ ਦੇ ਵਿੱਚ ਵਿਚਾਰ ਅਧੀਨ ਹੋਇਆ ਮਾਮਲਾ, ਤਾਂ ਫਿਰ ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਹਾਈਬ੍ਰਿਡ ਝੋਨਾ ਨਹੀਂ ਖਰੀਦਾਂਗੇ। ਕਿਉਂਕਿ ਸਾਡਾ ਮਾਮਲਾ ਜਿਹੜਾ ਹੈ ਉਹ ਕੋਰਟ ਦੇ ਵਿੱਚ ਸੁਣਵਾਈ ਤਹਿਤ ਆ। ਤੇ ਇਸ ਕਰਕੇ ਇੱਥੋਂ ਆਸਾਰ ਬਣ ਗਏ ਨੇ ਕਿ ਹਾਈਬ੍ਰਿਡ ਝੋਨਾ ਜਿਹੜਾ, ਜਿਹਦੇ ਬਾਰੇ ਆਪਾਂ ਅਕਸਰ ਗੱਲਾਂ ਕਰਦੇ ਸੀਗੇ ਕਿ ਹਾਈਬ੍ਰਿਡ ਝੋਨਾ ਲੋਕਾਂ ਨੇ ਬਹੁਤ ਬੀਜਿਆ, ਕਿਤੇ ਮੇਰੇ ਖਿਆਲ ਦੇ ਨਾਲ ਸ਼ਾਇਦ 2.5 ਲੱਖ ਕਿੱਲੇ ਦੇ ਕਰੀਬ ਆ ਬਜਾਉਤ ਜਾਂ ਕਹਿ ਲਓ ਲਵਾਈ, ਤਾਂ ਉਹ ਬੜੀ ਵੱਡੀ ਸਮੱਸਿਆ ਗਾਂ ਬਣ ਜਾਏਗੀ। ਹੁਣ ਸਰਕਾਰ ਚੁਕਵਾ ਵੀ ਨਹੀਂ ਸਕਦੀ ਕਿਉਂਕਿ ਗਾਂ ਸ਼ੈਲਰ ਮਾਲਕ ਵੀ ਤੇ ਆਪਣੇ ਹੀ ਆ ਨਾ। ਸ਼ੈਲਰ ਮਾਲਕਾਂ ਦਾ ਆਪਣਾ ਰੋਣਾ ਕਿ 67 ਕਿਲੋ ਚੌਲ ਭਾਲਦੇ ਨੇ FCI ਵਾਲੇ, ਸਰਕਾਰ ਯਾਨੀ, ਤੇ ਸਾਨੂੰ ਇਹਦੇ ਤੋਂ ਪ੍ਰਾਪਤ ਹੁੰਦਾ ਹੈ 50 ਕਿਲੋ, ਤਾਂ ਸਾਡਾ ਇੱਕ ਘੱਟ ਹੈ। ਤਾਂ ਮਤਲਬ ਇਹ ਆ ਕਿ ਕਿਸਾਨਾਂ ਨੇ ਹਾਈਬ੍ਰਿਡ ਝੋਨਾ ਪੈਣ ਹੋਣ ਦੇ ਬਾਵਜੂਦ ਬੀਜਿਆ, ਇਹ ਉਹਨਾਂ ਦੀ ਗਲਤੀ ਆ, ਪਰ ਹੱਲ ਕੋਈ ਨਿਕਲਦਾ ਹੁਣ ਦਾ ਨਜ਼ਰ ਆ ਨਹੀਂ ਰਿਹਾ ਫਿਲਹਾਲ। ਜੀ ਬਿਲਕੁਲ। ਤੇ ਮਿੰਟੂ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।